अस्सलाम वालेकुम जी। उम्मीद करना कि सारे ठीक हो दे। अच्छा जी, ਇਹਦੇ ਦਾ ਦੂਸਰਾ ਪਾर्ट ਔਰ ਬਾਕੀ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ ਮੇਰੇ WhatsApp ਨੰਬਰ ਤੇ ਆਪਣਾ PDF ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਵੀ ਸ਼ੇਅਰ ਹੋ ਜਾਏ। ਔਰ ਨਵੇਂ ਸਟੂਡੈਂਟ ਵਾਸਤੇ ਵੀ ਕੋਰਸ ਜਿਹੜਾ ਹੈ ਚੇਂਜ ਕੋਈ ਨਹੀਂ ਹੋਇਆ। ਇਹੀ ਕੋਰਸ ਹੈ, ਪੂਰੇ ਦਾ ਪੂਰਾ ਕੋਰਸ ਇੱਥੇ ਇਸ ਚੈਨਲ ਤੇ ਮੌਜੂਦ ਹੈ ਔਰ ਪੂਰੇ ਦਾ ਪੂਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। अगर तुहाडे कोल आईफोन है तो फिर तुसी ये वाली एप्लीकेशन ऑनलाइन यूज़ कर सकते हो, ठीक है। और जो गूगल ते लिखना में वैब पैन और वैब पैन ते इकट्ठा जोड़ के लिखना, वखरा वखरा नहीं लिखना, ठीक है। और नवे स्टूडेंट वास्ते भी जो स्टार्ट करते हो 2-4 दिन समझ नहीं आती, बिल्कुल भी नहीं आती। थोड़े कुछ हर किसी का अपना अपना हिसाब होंगे, कुछ नूं आ जाती है लेकिन कुछ नूं नहीं आती, जीरो समझ आती है। तो ये चीज़ नॉर्मल है, स्टार्टिंग के दिनों में ये चीज़ हो जाती है। इस चीज़ तो परेशान नहीं होना, ठीक है। मेन चीज़ है पहला जो काम तुसां सीखना है वो ये वेखना है कि असां तैयारी किस तरह करनी है, तरीकाकार की है एप्लीकेशन यूज़ करने का, तैयारी करने का, ठीक है। पहली चीज़ ये वेखनी है, अगों फिर तुहानूं आहिस्ता आहिस्ता लफ्ज़ां का पता चल जाएगा। तो चलो जी, बाकी 10 के वेखने 16 नंबर। Il conducente deve dare la precedenza, ड्राइवर कहता लाजमी हक देना है a un pedone non vedente, उस एक पैदल नूं जिहड़ा वेख नहीं सकता, che attraversa la strada ਜਿਹੜਾ ਸੜਕ ਕ੍ਰਾਸ ਕਰ ਰਿਹਾ ਹੈ ਫੌਰੀ dalle strisce pedonali, ਪੈਦਲ ਵਾਲੀਆਂ ਲਾਈਨਾਂ ਤੋਂ ਬਾਹਰ, solo ਸਿਰਫ se munito di bastone bianco e rosso, ਕਹਿੰਦਾ ਅਗਰ ਉਹ ਬਿਆੰਕੋ ਤੇ ਰੋਸੋ ਸਟਿਕ ਮੌਜੂਦ ਹੈ ਉਹਦੇ ਕੋਲ, ਸਿਰਫ ਤਾਂ ਉਹਨੂੰ ਹੱਕ ਦੇਣਾ ਹੈ। ਫਾਲਸੋ। 17 ਨੰਬਰ ਦੀ ਸਟਾਪ ਦਾ ਨਿਸ਼ਾਨ ਹੈ, ਇਹ ਸਾਰਿਆਂ ਨੂੰ ਪਤਾ ਕੀ ਕਰਨਾ ਹੈ। Il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ ਫੌਰੀ ਦੇ centri abitati, ਆਬਾਦੀ ਤੋਂ ਬਾਹਰ, ਸ਼ਹਿਰ ਪਿੰਡ ਤੋਂ ਬਾਹਰ, e preceduto del relativo segnale di previso, ਕਹਿੰਦਾ ਇਸ ਤੋਂ ਪਹਿਲਾ ਨਿਸ਼ਾਨ ਹੋਵੇਗਾ previso ਵਾਲਾ। ਵੇਰੋ ਜੀ, ਕਿਉਂਕਿ ਇਹ ਨਿਸ਼ਾਨ ਉੱਥੇ ਲੱਗਿਆ ਜਿੱਥੇ ਜਾ ਕੇ ਬਿਲਕੁਲ ਅਸਾਂ ਰੁਕਣਾ ਹੈ ਔਰ ਹੱਕ ਦੇਣਾ ਹੈ। ਇਸ ਤੋਂ ਪਹਿਲਾਂ ਜਿਹੜਾ ਸਾਨੂੰ ਦੱਸੇਗਾ ਵੀ ਅੱਗੇ ਸਟਾਪ ਦਾ ਨਿਸ਼ਾਨ ਆ ਰਿਹਾ, ਠੀਕ ਹੈ, ਉਹਦੀ ਗੱਲ ਕਰ ਰਿਹਾ, ਉਹ previso ਪਹਿਲਾਂ ਹੋਵੇਗਾ। 18 ਨੰਬਰ ਇਸ਼ਾਰਾ ਆ ਗਿਆ। Il segnale raffigurato previsa ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ accesso al pontile di imbarco delle navi traghetto, ਕਹਿੰਦੇ ਉਸ ਪੁਲ ਤੇ ਇੱਕ accesso ਐਂਟਰੀ ਇੰਤਰਾਤਾ ਵਿੱਚ ਜਿੱਥੇ ਨਾਵੀ traghetto ਮਤਲਬ ਜਿੱਥੇ ਸੌਖੇ ਲਫ਼ਜ਼ਾਂ 'ਚ ਕਹਿ ਲਓ ਕਿ ਜਹਾਜ਼ ਦੇ ਵਿੱਚ, ਬਹਿਰੀ ਜਹਾਜ਼ ਦੇ ਵਿੱਚ ਐਂਟਰ ਹੋਈਦਾ। ਫਾਲਸੋ। 19 ਨੰਬਰ lo spazio totale di arresto, ਜਿਹੜੀ ਕਹਿੰਦਾ ਟੋਟਲ ਰੁਕਣੇ ਵਾਲੀ ਜਗ੍ਹਾ ਇਹ ਪਾਰੀ, ਕਹਿੰਦਾ ਬਰਾਬਰ ਹੁੰਦੀ ਹੈ allo spazio percorso nel tempo di reazione de falso। 20 ਨੰਬਰ Il sorpasso in prossimità di un dosso, ਕਹਿੰਦਾ ਜਿਹੜਾ 200 ਦੇ ਨਜ਼ਦੀਕ ਓਵਰਟੇਕ ਹੈ ਇਹ consentito, ਇਹਦੀ ਇਜਾਜ਼ਤ ਹੈ। sulle strade a due corsie, ਉਹ ਸੜਕ ਦੇ ਉੱਤੇ ਜਿੱਥੇ ਦੋ ਕੁਰਸੀਏ ਹੋਣ, per senso di marcia, ਚੱਲਣੇ ਦੇ ਲਈ, ਮਤਲਬ ਇੱਕ ਤਰਫ ਚੱਲਣੇ ਦੇ ਲਈ। ਫਿਰ 21 ਨੰਬਰ ਇਹ consentito uso intermittente, ਕਹਿੰਦਾ ਇੰਟਰਮਿਟੈਂਟ ਇਸਤੇਮਾਲ ਕਰਨ ਦੀ ਇਜਾਜ਼ਤ ਹੈ। ਇੰਟਰਮਿਟੈਂਟ ਕਿਹਨੂੰ ਆਖਦੇ ਨੇ, ਜਿਹੜੇ ਲਾਈਟਾਂ ਨਾਲ ਇਸ਼ਾਰਾ ਕਰੀਦਾ। dei produttori di profondità, ਜਿਹੜੀ ਫੁੱਲ ਲਾਈਟ ਹੈ, ਕਹਿੰਦਾ ਉਹਦੇ ਇੰਟਰਮਿਟੈਂਟ ਇਸਤੇਮਾਲ ਕਰਨ ਦੀ ਇਜਾਜ਼ਤ ਹੈ। anche all'interno dei centri urbani, ਆਬਾਦੀ ਦੇ ਵਿੱਚ ਵੀ, ਸ਼ਹਿਰ ਪਿੰਡ ਦੇ ਵਿੱਚ ਵੀ, ma ਲੇਕਿਨ unicamente di giorno, ਲੇਕਿਨ ਕਹਿੰਦਾ ਸਿਰਫ ਦਿਨ ਨੂੰ। ਫਾਲਸੋ ਜੀ, ਰਾਤ ਨੂੰ ਵੀ ਕਰ ਸਕਦੇ ਹੋ। ਤੇ ਬਾਕੀ ਜੀ unicamente ਆਏ ਹੈ, sempre falso ਤੇ 0 vero ਹੈ। 22 ਨੰਬਰ un conducente che ha assunto, ਇੱਕ ਡਰਾਈਵਰ ਜਿਹਨੇ ਇਸਤੇਮਾਲ ਕੀਤਾ ਹੈ una quantità eccessiva, ਜ਼ਿਆਦਾ ਮਿਕਦਾਰ ਦੇ ਵਿੱਚ, di bevande alcoliche, alcol, può recuperare velocemente, ਕਹਿੰਦਾ ਉਹ ਜਲਦੀ ਦੇ ਨਾਲ ਰਿਕਵਰ ਕਰ ਸਕਦਾ ਹੈ। ਇਦੋਨਿਤਾ ਲਗਵੀਦਾ ਸਹੀ ਡਰਾਈਵਿੰਗ ਦੇ ਲਈ se assume caffè amaro, ਅਗਰ ਉਹ ਕਾਫੀ ਇਸਤੇਮਾਲ ਕਰਦਾ ਹੈ। ਫਾਲਸੋ ਜੀ। ਅੱਛਾ, ਇੱਕ ਤੇ ਜਲਦੀ ਨਾਲ ਰਿਕਵਰ ਨਹੀਂ ਹੋ ਸਕਦਾ, ਠੀਕ ਹੈ। ਦੂਸਰਾ caffè amaro, sempre falso ਤੇ 0 vero ਹੈ। 23 ਨੰਬਰ in caso di foratura di un pneumatico, ਕਹਿੰਦੇ ਉਹ ਸੂਰਤ ਵਿੱਚ ਜਦੋਂ ਇੱਕ ਟਾਇਰ ਪੈਂਚਰ ਹੋ ਜਾਵੇ, ਸੁਰਾਖ ਹੋ ਜਾਵੇ, ਉਹਨੂੰ lo sterzo, ਜਿਹੜਾ ਸਟੀਅਰਿੰਗ ਹੈ, tira nella direzione della rotta forata, ਕਹਿੰਦਾ ਉਸ ਟਾਇਰ ਦੀ ਤਰਫ ਸਟੀਅਰਿੰਗ ਖਿੱਚੇਦਾ ਜਿਹੜਾ ਟਾਇਰ ਨੂੰ ਫੋਰਾਤਾ ਹੋਇਆ, ਮਤਲਬ ਉਹਨੂੰ ਸੁਰਾਖ ਹੋਇਆ ਜਾਂ ਪੈਂਚਰ ਹੋਇਆ। ਵੇਰੋ ਜੀ, ਉਧਰ ਹੀ ਸਟੀਅਰਿੰਗ ਖਿੱਚਦਾ। 24 ਨੰਬਰ ਦਾਰ ਪ੍ਰੈਸੀਡੈਂਸ ਵਾਲਾ ਨਿਸ਼ਾਨ ਹੈ। il segnale raffigurato, ਨਿਸ਼ਾਨ ਦਿਖਾਇਆ ਗਿਆ si trova solo, ਕਹਿੰਦਾ ਇਹ ਸਿਰਫ ਮਿਲੇਗਾ su strade exurbane ਦੇ ਉੱਤੇ। ਫਾਲਸੋ। ਅੱਛਾ ਜੀ, trova solo ਜਿਹੜਾ ਹੈ ਇਹ ਵੀ ਕੁਛ ਹੈ ਵੇ, ਪੁੱਛ ਲਵਿਆ ਜੇ sempre falso ਜਾਂ vero ਵੀ ਹੋਣ ਦੇ, ਇਹਨੂੰ ਸਹੀ ਯਾਦ ਨਹੀਂ, ਪੁੱਛ ਲਵਿਆ ਜਿਹਨੂੰ ਨਾ ਪਤਾ ਹੋਇਆ। 5 ਨੰਬਰ ਜੀ stelvio ਵਾਲਾ ਨਿਸ਼ਾਨ ਆ ਗਿਆ। il segnale raffigurato, ਨਿਸ਼ਾਨ ਦਿਖਾਇਆ ਗਿਆ consiglia,
ਸਲਾਹ ਦੇ ਰਿਹਾ, ਤੁਹਾਨੂੰ ਮਸ਼ਵਰਾ ਦੇ ਰਿਹਾ ਦੀ ਮੋਂਤਾਰੇ ਲੈ ਕਤੇਨੇ ਵੀ ਕਤੇਨੇ ਲਾ ਲਵੋ, ਕਹਿੰਦਾ ਇਸ ਚੀਜ਼ ਦੀ ਸਲਾਹ ਦੇ ਰਿਹਾ। ਫਾਲਤੂ ਜੀ ਹੁਣ ਇੱਥੇ ਸਹੀ ਤੇ ਨਜ਼ਰ ਨਹੀਂ ਆ ਰਿਹਾ, ਲੇਕਿਨ ਇਹ ਤਸਵੀਰ ਵਿੱਚ ਵੇਖੋ ਬਲੂ ਕਲਰ ਦੇ ਟਾਇਰ ਆਏ ਆ, ਉੱਤੇ ਕਤੇਨੇ ਨੇ, ਮਤਲਬ ਕਤੇਨੇ ਓਬਲੀਗੋ ਨੇ, consigliate ਨਹੀਂ। 26 ਨੰਬਰ La distanza di sicurezza è commisurata, ਕਹਿੰਦਾ ਹਿਫਾਜ਼ਤੀ ਫਾਸਲਾ ਇਹ ਹਿਸਾਬ ਨਾਲ ਹੋਣਾ ਚਾਹੀਦਾ ਹੈ anche alla aderenza degli pneumatici, ਟਾਇਰਾਂ ਦੀ ਗ੍ਰਿਪ ਪਕੜ ਦੇ ਹਿਸਾਬ ਨਾਲ ਵੀ ਹੋਣਾ ਚਾਹੀਦਾ ਹੈ ਵੀਰੋ। 27 ਨੰਬਰ ਦੀ ਤਸਵੀਰ ਵੇਖ ਲਓ, ਬਿਲਕੁਲ ਹੀ ਆਸਾਨ ਹੈ, ਪਹਿਲਾਂ E ਫਿਰ C ਤੇ ਫਿਰ L। Nell'incrocio rappresentato in figura S ਚੌਕ ਵਿੱਚ ਜਿਹੜਾ ਤਸਵੀਰ ਦਿਖਾਇਆ ਗਿਆ il veicolo L, ਜਿਹੜੀ L ਗੱਡੀ ਹੈ, deve attendere il transito dei veicoli E ਤੇ C, ਕਹਿੰਦਾ ਇਸ E ਤੇ C ਦੇ ਗੱਡੀ ਦੇ ਚੱਲਣੇ ਦਾ ਇੰਤਜ਼ਾਰ ਕਰਨਾ ਵੀਰੋ ਜੀ, ਕਿਉਂਕਿ L ਸਭ ਨਾਲੋਂ ਆਖਰ ਤੇ ਜਾ ਰਹੀ ਹੈ। 28 ਨੰਬਰ i pedoni e soprattutto i bambini, ਕਹਿੰਦਾ ਪੈਦਲ ਖਾਸ ਤੌਰ ਤੇ ਬੱਚੇ rischia di rimanere fuori dal campo visivo del conducente, ਕਹਿੰਦਾ ਇਹ ਰਿਸਕ ਹੈ ਕਿ ਡਰਾਈਵਰ ਨੂੰ ਦਿਖਾਈ ਨਾ ਦੇਣ, ਕਿਹੜੇ ਡਰਾਈਵਰ ਨੂੰ, di un veicolo fuoristrada, ਜਿਹੜਾ ਵੱਡੀ ਗੱਡੀ ਦਾ ਡਰਾਈਵਰ ਹੈ। a causa, ਕਹਿੰਦੇ ਦੀ ਕੀ ਵਜ੍ਹਾ, delle dimensioni del mezzo, ਇਸ ਗੱਡੀ ਦਾ ਸਾਈਜ਼ ਜਿਹੜੀ ਕਹਿੰਦਾ ਇਹ ਵਜ੍ਹਾ ਵੇ। ਵਜ੍ਹਾ ਕਿਉਂ, ਕਿਉਂਕਿ ਇਹ ਗੱਡੀ ਵੱਡੀ ਹੁੰਦੀ ਹੈ, ਹੋ ਸਕਦਾ ਜਿਹੜੇ ਪੈਦਲ ਖਾਸ ਤੌਰ ਤੇ ਬੱਚੇ ਜਿਹੜੇ ਬਿਲਕੁਲ ਇਹਦੇ ਅੱਗੋਂ ਦੀ ਗੁਜ਼ਰਦੇ ਨੇ ਪਏ, ਹੋ ਸਕਦਾ ਡਰਾਈਵਰ ਨੂੰ ਨਜ਼ਰ ਨਾ ਆਉਣ ਜਦੋਂ ਇਹ ਗੱਡੀ ਖਲੋਤੀ ਹੋਵੇ। ਠੀਕ ਹੈ ਜੀ, ਇਸ ਵਾਸਤੇ ਇਹ ਚੀਜ਼ ਕਹਿ ਰਿਹਾ। 29 ਨੰਬਰ ਇਹ consentito, ਕਹਿੰਦਾ ਇਜਾਜ਼ਤ ਹੈ aumentare le prestazioni del proprio veicolo, ਆਪਣੀ ਗੱਡੀ ਦੀ ਕਾਰਕਰਦਗੀ ਵਧਾਉਣ ਦੀ ਕਹਿੰਦਾ ਇਜਾਜ਼ਤ ਹੈ modificandone, modify ਕਰਕੇ le impostazioni elettroniche, setting ਕਰਕੇ delle centralina ਦੀ che controlla iniezione di carburante, ਜਿਹੜੇ ਤੇਲ ਦੇ ਫਲੋ ਨੂੰ ਮਤਲਬ ਕੰਟਰੋਲ ਕਰਦਾ ਹੈ, ਚੈੱਕ ਕਰਦਾ ਹੈ। ਫਾਲਤੂ ਤੁਸੀਂ ਗੱਡੀ ਨੂੰ ਮੋਡੀਫਿਕਾਰੇ ਕਰ ਹੀ ਨਹੀਂ ਸਕਦੇ, ਇਸ ਚੀਜ਼ ਦੀ ਇਜਾਜ਼ਤ ਨਹੀਂ, ਇਹ ਕਹਿ ਰਿਹਾ ਇਜਾਜ਼ਤ ਹੈ। 3 ਨੰਬਰ per diminuire l'inquinamento dell'aria, ਕਹਿੰਦਾ ਹਵਾ ਦੇ ਵਿੱਚੋਂ ਪੋਲੂਸ਼ਨ ਆਲੂਦਗੀ ਘਟਾਉਣੇ ਦੇ ਲਈ provocati dai veicoli con motore diesel, ਜਿਹੜੀਆਂ ਉਹ ਗੱਡੀਆਂ ਬਣਾਉਂਦੀਆਂ ਨੇ ਜਿਨ੍ਹਾਂ ਦਾ ਡੀਜ਼ਲ ਇੰਜਣ ਹੈ, bisogna far controllare periodicamente, ਕਹਿੰਦਾ ਉਹਨਾਂ ਨੂੰ ਵਕਫੇ ਨਾਲ ਚੈੱਕ ਕਰੋ। il sistema di alimentazione, ਜਿਹੜਾ ਉਹਨਾਂ ਦਾ ਆਇਲ ਲੈਣ ਵਾਲਾ ਸਿਸਟਮ, ਮਤਲਬ ਉਹਦਾ ਜਿਹੜਾ ਵਾਲ ਹੁੰਦੇ ਨੇ ਜਿਹਦੇ ਵਿੱਚ ਤੇਲ ਅੱਗੇ ਆਉਂਦਾ ਹੈ ਵੀਰੋ ਜੀ। ਅੱਗੇ ਉਹਨੇ ਬ੍ਰੈਕਟ 10 ਵੀ ਦਿੱਤਾ ਹੈ ਇਨੀਟੋਰੀ ਜਿਹੜੇ ਨੇ। ਤੇ ਲੋ ਜੀ ਅੱਜ ਦੀ ਵੀਡੀਓ ਤੇ ਖਤਮ ਹੁੰਦੀ ਹੈ, ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ। ਓਕੇ ਜੀ, ਅੱਲਾ ਹਾਫਿਜ਼।